ਲਓ ਬਈ ਹਾਂਜੀ ਬਾਬਾ। ਤੁਹਾਨੂੰ ਮੁੰਡਿਓ ਬਾਤ ਸੁਣਾਉਣਾ ਅੱਜ ਇੱਕ ਪੰਡਤ ਸ਼ੇਰ ਤੇ ਗਿੱਦੜ ਦੀ। ਅੱਛਾ, ਇਹ ਕਿਦਾਂ ਦਾ ਕੰਬੀਨੇਸ਼ਨ? ਹਾਂ, ਇਹ ਕੰਬੀਨੇਸ਼ਨ ਦੇ ਲਾ ਕੋਈ ਦਾ ਹੈ। ਛੋਟੇ ਹੁੰਦੇ ਸੁਣੀਆਂ ਬਾਤ ਇਹ। ਅੱਛਾ ਜੀ। ਇੱਕ ਵਾਰੀ ਨਾ ਕੋਈ ਪੰਡਤ ਜੰਗਲ ਵਿੱਚ ਜਾ ਰਿਹਾ ਸੀ ਤਾਂ ਕੀ ਦੇਖਦਾ ਉੱਥੇ ਇੱਕ ਪਿੰਜਰਾ ਪਿਆ ਤੇ ਪਿੰਜਰੇ ਦੇ ਵਿੱਚ ਇੱਕ ਸ਼ੇਰ ਪਿਆ। ਅੱਛਾ। ਜਦੋਂ ਕੋਲ ਦੀ ਲੰਘਣ ਲੱਗਾ ਨਾ ਤਾਂ ਸ਼ੇਰ ਜਾਗ ਪਿਆ। ਉਹ ਪੰਡਤ ਨੂੰ ਕਹਿੰਦਾ, ਉਹ ਗੱਲ ਸੁਣ ਪੰਡਤ ਦਾ, ਕਹਿੰਦਾ ਦੱਸ। ਕਹਿੰਦਾ ਯਾਰ ਮੈਨੂੰ ਪਿੰਜਰੇ 'ਚੋਂ ਬਾਹਰ ਕੱਢ ਦੇ। ਕਹਿੰਦਾ ਕੋਈ ਤੇਰੇ ਵਰਗਾ ਬੰਦਾ ਆਇਆ ਸੀ, ਉਹਨੂੰ ਪਿੰਜਰੇ 'ਚ ਪਾ ਕੇ ਚਲੇ ਗਿਆ, ਨਾ ਕੁਝ ਖਾਧਾ ਤੇ ਨਾ ਕੁਝ ਪੀਤਾ। ਕਹਿੰਦਾ ਕਈ ਦਿਨ ਹੋ ਗਿਆ, ਮੈਨੂੰ ਭੁੱਖ ਵੀ ਲੱਗੀ ਹੋਈ ਆ, ਤੇ ਤੂੰ ਮੈਨੂੰ ਪਲੀਜ਼ ਬਾਹਰ ਕੱਢ ਦੇ। ਉਹ ਕਹਿੰਦਾ ਗੱਲ ਸੁਣੋ ਸ਼ੇਰਾ, ਤੈਨੂੰ ਮੈਂ ਬਾਹਰ ਕੱਢਿਆ ਤੇ ਅੱਜ ਮੈਨੂੰ ਖਾ ਲੈਣਾ ਉਸੇ ਵੇਲੇ ਹੀ। ਉਹ ਨਹੀਂ ਮੈਂ ਨਹੀਂ ਤੈਨੂੰ ਖਾਂਦਾ। ਕਹਿੰਦਾ ਤੂੰ ਮੈਨੂੰ ਬਾਹਰ ਕੱਢ ਦੇ, ਮੈਂ ਤੈਨੂੰ ਨਹੀਂ ਖਾਂਦਾ, ਖਾਣ ਨੂੰ ਹੋਰ ਥੋੜਾ ਕੁਝ ਇੱਥੇ ਪਾ ਕੇ ਜੰਗਲ 'ਚ ਤੂੰ ਕਾਹਨੂੰ ਫਿਕਰ ਕਰਦਾ। ਉਹ ਕਹਿੰਦਾ ਨਾ ਵੀ ਮੈਂ ਨਹੀਂ ਕੱਢਣਾ। ਕਹਿੰਦਾ ਮੈਨੂੰ ਪਤਾ। ਉਹ ਤੁਰ ਪਿਆ। ਫਿਰ ਪਿੱਛੋਂ ਬਾਜਾਂ ਮਾਰੇ, ਉਹ ਰੱਬ ਦਾ ਵਾਸਤਾ ਹੀ, ਮੈਂ ਕੁਝ ਖਾਧਾ ਨਹੀਂ, ਉਹ ਰੱਬ ਦਾ ਵਾਸਤਾ, ਮੈਂ ਭੁੱਖਾ ਮਰ ਜਾਣਾ, ਤੈਨੂੰ ਸ਼ਰਾਪ ਲੱਗੂ, ਆ ਜਾ ਰੱਬ ਦੇ ਵਾਸਤੇ। ਜੋ ਤਾਲੇ ਲੈਣ ਲੱਗਾ ਨਾ ਤਾਂ ਪੰਡਤ ਮੁੜਿਆ। ਉਹਨੂੰ ਤਰਸ ਆ ਗਿਆ, ਉਹਨੂੰ ਕੀਲੀ ਕੱਢੀ ਤੇ ਸ਼ੇਰ ਨੇ ਉਹਨੂੰ ਧੋਣੋਂ ਫੜ ਲਿਆ। ਕਹਿੰਦਾ ਗੱਲ ਸੁਣ। ਕਹਿੰਦਾ ਬੜੀ ਭੁੱਖ ਲੱਗੀ। ਕਹਿੰਦਾ ਇਹ ਤਾਂ ਪਿੰਜਰੋਂ ਕੱਢਿਆ, ਕਹਿੰਦਾ ਹੁਣ ਤੈਨੂੰ ਖਾਣ ਦਾ ਸਵਾਦ ਆਊ। ਉਹ ਕਹਿੰਦਾ ਗੱਲ ਸੁਣ ਮਹਾਰਾਜ, ਇਹ ਕੀ, ਤੂੰ ਤਾਂ ਮੈਨੂੰ ਕਿਹਾ ਸੀ ਕਿ ਜੇ ਤੂੰ ਮੈਨੂੰ ਛੱਡ ਦੂੰਗਾ, ਕੱਢ ਦੂੰਗਾ ਪਿੰਜਰੇ 'ਚੋਂ, ਤੈਨੂੰ ਕੁਛ ਨਹੀਂ ਕਹਿਣਾ। ਹੁਣ ਤੂੰ ਕਹਿੰਦਾ ਮੈਂ ਤੈਨੂੰ ਖਾ ਲੈਣਾ। ਕਹਿੰਦਾ ਦੇਖੋ ਮੈਂ ਸ਼ੇਰ ਆ, ਮੈਂ ਘਾਹ ਤਾਂ ਖਾਂਦਾ ਨਹੀਂ, ਮੀਟ ਹੀ ਖਾਣਾ, ਤੂੰ ਮੇਰੇ ਲਾਗੇ ਖੜਾ, ਹੋਰ ਮੈਂ ਕਿਉਂ ਲੱਭਾਂ। ਕਹਿੰਦਾ ਨਹੀਂ ਯਾਰ, ਫਿਰ ਵੀ ਕੋਈ ਮਾਨ ਵੀ ਕੋਈ ਗੱਲ ਹੁੰਦੀ ਆ। ਕਹਿੰਦਾ ਨਾ ਬਈ ਨਾ, ਮੈਂ ਤਾਂ ਹੁਣ ਤੈਨੂੰ ਖਾਊਂਗਾ ਹੀ। ਉਹ ਕਹਿੰਦਾ ਯਾਰ ਰੱਬ ਦੇ ਵਾਸਤੇ ਇੱਕ ਤਾਂ ਮੌਕਾ ਮੈਨੂੰ ਦੇ ਦੇ। ਸ਼ੇਰ ਨੂੰ ਚੰਗਾ ਏਦਾਂ ਕਰ, ਤੂੰ 3 ਗਵਾਹ ਲਿਆ। ਅੱਛਾ। 3 ਗਵਾਹ ਕਰ ਤਿਆਰ, ਜਿਹੜੇ ਕਹਿਣ ਵੀ ਤੈਨੂੰ ਛੱਡ ਦੇਣਾ ਚਾਹੀਦਾ। ਕਹਿੰਦਾ ਮੈਂ ਟਾਈਮ ਦਿੰਦਾ, ਜੇ ਨਹੀਂ ਕਹਿੰਦਾ ਜਿਹੜਾ ਮਰਜ਼ੀ ਦੌੜ ਲਾ, ਮੈਂ ਤੈਨੂੰ ਆ ਕੇ ਫੜ ਕੇ ਖਾ ਲੈਣਾ। ਕਹਿੰਦਾ ਠੀਕ ਆ। ਉਹ ਨਾ ਪੰਡਤ ਜਿਹੜਾ ਹੁੰਦਾ ਉਹ ਤੁਰਦਾ, ਮੈਂ ਕਹਿੰਦਾ ਵੀ ਇੱਦਾਂ ਕਰਦਾ, ਵੀ ਸਲਾਹ ਕਿੱਥੋਂ ਲਵਾਂ। ਪਿੱਪਲ ਸੀ ਲਾਗੇ। ਉਹ ਪਿੱਪਲ ਨੂੰ ਕਹਿੰਦਾ ਗੱਲ ਸੁਣ ਪਿੱਪਲਾ। ਉਹ ਕਹਿੰਦਾ ਦੱਸ। ਕਹਿੰਦਾ ਯਾਰ ਮੈਨੂੰ ਸ਼ੇਰ ਨੇ ਕਿਹਾ ਪਿੰਜਰਾ ਖੋਲ ਦੇ, ਤਾਲੇ ਪਾਏ, ਮੈਂ ਕਿਹਾ ਚਲੋ ਭਲਾ ਕਰ ਦਿੰਦੇ ਆ, ਮੈਂ ਉਹਨੂੰ ਛੱਡ ਦਿੱਤਾ। ਹੁਣ ਕਹਿੰਦਾ ਮੈਨੂੰ, ਕਹਿੰਦਾ ਮੈਂ ਤੈਨੂੰ ਖਾ ਲੈਣਾ, ਵੀ ਦੱਸ ਇਹ ਗੱਲ ਸਹੀ ਆ, ਮੇਰਾ ਗਵਾਹ ਬਣ। ਉਹ ਕਹਿੰਦਾ ਦੇਖ ਵੀ ਭਲਿਆ ਮਾਨਸਾ, ਮੈਂ ਕਹਿੰਦਾ ਆਉਂਦੇ ਜਾਂਦੇ ਰਾਹੀਆਂ ਨੂੰ ਛਾਂ ਦਿੰਦਾ, ਸਾਰੀ ਦਿਹਾੜੀ ਥੱਲੇ ਬਹਿ ਕੇ ਗੱਪਾਂ ਮਾਰਦੇ ਆ। ਕਹਿੰਦਾ ਮਗਰੋਂ ਪਤਾ ਕੀ ਕਰਦੇ ਆ, ਆਉਂਦੇ ਆ ਮੇਰੇ ਡਾਹਣੀਆਂ ਵੱਢ ਕੇ ਨਾ ਪਸ਼ੂਆਂ ਨੂੰ ਪਾਉਂਦੇ, ਤੇ ਮੈਨੂੰ ਕੀ ਮੁੱਲ ਮੋੜਦੇ ਆ। ਨਾ ਬਈ ਨਾ, ਭਲਾਈ ਦਾ ਕੋਈ ਜ਼ਮਾਨਾ ਨਹੀਂ, ਜਿਹਦਾ ਜਿੱਦਾਂ ਸੂਤ ਆਉਂਦਾ ਉੱਦਾਂ ਕਰ ਲਓ। ਉਹ ਨਹੀਂ ਮੰਨਿਆ। ਪੰਡਤ ਬੜਾ ਉਦਾਸ ਹੋਇਆ ਵੀ ਇਹ ਕੀ ਕੰਮ ਹੋਇਆ ਹੈ, ਇਹ ਤਾਂ ਮੁੱਕਰ ਹੀ ਗਿਆ। ਕਹਿੰਦਾ ਚੱਲ ਹੋਰ ਤਾਂ ਜਾਣਾ। ਗਾਂ ਦੇਖਿਆ ਤੇ ਮੱਝ ਚਾਰੇ, ਮੱਝ ਕੋਲ ਚਲ ਗਿਆ। ਕਹਿੰਦਾ ਮੱਝੇ ਮੇਰੀ ਗੱਲ ਸੁਣ। ਉਹ ਕਹਿੰਦੀ ਦੱਸ ਕੀ ਹੋਇਆ ਤੈਨੂੰ। ਉਹਨੇ ਫਿਰ ਆਪਣੀ ਕਹਾਣੀ ਦੱਸੀ ਵੀ ਕਿੱਦਾਂ ਉਹਨੂੰ ਸ਼ੇਰ ਨੂੰ ਛੱਡਿਆ, ਕਿੱਦਾਂ ਹੁਣ ਖਾਣ ਨੂੰ ਫਿਰਦਾ ਉਹਨੂੰ। ਕਹਿੰਦਾ ਤੂੰ ਤਾਂ ਮੇਰਾ ਹੰਗਾਰਾ ਭਰ। ਕਹਿੰਦੀ ਨਾ ਬਾਬਾ ਨਾ। ਕਹਿੰਦੀ ਦੇਖ ਸਾਰੀ ਉਮਰ ਮੈਂ ਕਹਿੰਦੀ ਪੜਾ ਦੁੱਧ ਦਿੱਤਾ, ਉਹ ਪਰਿਵਾਰ ਨੂੰ ਪਾਲਿਆ, ਗਾਂ ਉਹਦਾ ਨਿਆਣੇ ਪਾਲੇ। ਕਹਿੰਦੇ ਜਦੋਂ ਹੁਣ ਮੈਂ ਸਿਆਣੀ ਹੋ ਗਈ ਤਾਂ ਡੰਡੇ ਮਾਰ ਕੇ ਮੈਨੂੰ ਬਾਹਰ ਕੱਢ ਦਿੱਤਾ। ਕਹਿੰਦਾ ਕੋਈ ਭਲਾਈ ਦਾ ਜ਼ਮਾਨਾ ਹੈ। ਪੰਡਤ ਕਹਿੰਦਾ ਨਹੀਂ। ਕਹਿੰਦੀ ਨਹੀਂ ਵੀ ਮੇਰੇ ਤੋਂ ਕੀ ਆਸ ਰੱਖਦਾ, ਵੀ ਜਾ ਭਾਈ ਤੂੰ ਆਪਣਾ ਨਿਪਟਾਰਾ ਆਪ ਕਰ। ਪੰਡਤ ਹੋਰ ਉਦਾਸ ਹੋ ਗਿਆ ਵੀ ਕੰਮ ਤਾਂ ਅੱਗੇ ਨੂੰ ਵੀ ਖਰਾਬ ਹੋ ਗਿਆ, ਵੀ ਹੁਣ ਮੈਂ ਕੀ ਕਰਾਂ। ਫਿਰ ਹੀ ਜਾਂਦਾ, ਉਹ ਰਾਹ ਜਾਂਦੇ, ਰਾਹ ਨੂੰ ਪੁੱਛ ਲੈਂਦਾ, ਮੈਂ ਪੁੱਛ ਲੈਂਦਾ। ਉਹ ਰਾਹ ਨੂੰ ਕਹਿੰਦਾ ਉਹ ਗੱਲ ਸੁਣ ਰਾਵਾ, ਵੀ ਜਾ ਤੂੰ ਹੀ ਮੇਰਾ ਗਵਾਹ ਬਣ। ਕਹਿੰਦਾ ਕਿੱਦਾਂ ਦਾ ਗਵਾਹ। ਕਹਿੰਦਾ ਦੇਖ ਵੀ ਮੈਂ ਸ਼ੇਰ ਦਾ ਪਿੰਜਰਾ ਖੋਲ ਦਿੱਤਾ, ਉਹ ਤਾਲੇ ਲੈਂਦਾ ਸੀ। ਕਹਿੰਦਾ ਬਾਹਰ ਨਿਕਲ, ਮੈਨੂੰ ਖਾਣ ਨੂੰ ਪੈ ਗਿਆ। ਹੁਣ ਮੈਨੂੰ ਮੌਕਾ ਇਹ ਦਿੱਤਾ ਵੀ ਆ 3 ਗਵਾਹ ਤਿਆਰ ਕਰ, ਜੇ 3 ਗਵਾਹ ਤੈਨੂੰ ਕਹਿਣਗੇ ਵੀ ਛੱਡ ਦੇ ਮੈਂ ਛੱਡ ਦਊਂ, ਵੀ ਜੇ ਤੂੰ ਦੱਸ ਕੀ ਕਹਿਣਾ। ਕਹਿੰਦਾ ਦੇਖ ਬਈ ਗੱਲ ਸੁਣ ਮੇਰੀ। ਕਹਿੰਦਾ ਸਾਰੀ ਦਿਹਾੜੀ ਕਹਿੰਦਾ ਮੇਰੇ ਤਨ ਉੱਪਰ ਦੀ ਪੈਰ ਰੱਖ ਕੇ ਬੰਦੇ ਪਸ਼ੂ ਸਾਰੇ ਹੀ ਲੰਘਦੇ ਆ, ਮੈਨੂੰ ਕੀ ਦਿੰਦਾ ਤਾਂ ਬਦਲੇ 'ਚ। ਕੋਈ ਮੈਥੇ ਫੋਰਸ ਕਰ ਜਾਂਦਾ, ਕੋਈ ਮੈਥੇ ਸਿਗਟਾਂ ਸੜ ਜਾਂਦਾ, ਕੋਈ ਮੈਥੇ ਇੱਟਾਂ ਸੜ ਜਾਂਦਾ। ਸਾਰੀ ਦਿਹਾੜੀ ਮੈਂ ਉਹਨਾਂ ਕਿਤੇ ਭਾਰ ਧੋਣਾ ਤਾਂ ਬਾਅਦ ਮੈਨੂੰ ਇਹ ਨਾਮ ਮਿਲਦਾ। ਹੁਣ ਤੂੰ ਦੱਸ ਮੈਨੂੰ ਕੋਈ ਭਲਾਈ ਦਾ ਜ਼ਮਾਨਾ ਹੈ। ਪੰਡਤ ਕਹਿੰਦਾ ਹੈ ਤਾਂ ਨਹੀਂ। ਫਿਰ ਕਹਿੰਦਾ ਮੇਰੇ ਤੋਂ ਕੀ ਭਾਲਦਾ, ਚੱਲ ਜਾ ਕੇ ਜੋ ਕੰਮ ਕਰ, ਮੈਂ ਨਹੀਂ ਤੇਰਾ ਗਵਾਹ ਬਣਨਾ। ਪੰਡਤ ਹੋਰ ਉਦਾਸ ਹੋ ਗਿਆ ਵੀ ਹੁਣ ਤਾਂ ਮੇਰਾ ਕੋਈ ਰਾਹ ਹੀ ਹੈ ਨਹੀਂ। ਤਾਂ ਵਿਚਾਰਾ ਉਦਾਸ ਹੋਇਆ,
ਸ਼ੇਰ ਨੇ ਉਹਨੂੰ ਕਿਹਾ ਸੀ ਤੇ ਮੁੜਿਆ ਹੀ ਵੀ ਨਹੀਂ ਤੂੰ ਲੱਭ ਕੇ ਬੁਰੀ ਤਰ੍ਹਾਂ ਮਾਰੂ। ਹੁਣ ਸ਼ੇਰ ਨੂੰ ਤੁਰ ਪਿਆ ਤਾਂ ਬੜਾ ਉਦਾਸ ਆ, ਰੰਗ ਉੜਿਆ ਪਿਆ ਤੇ ਮੋਹਰੇ ਨੂੰ ਗਿੱਦੜ ਟੱਕਰ ਪਿਆ। ਗਿੱਦੜ ਥੋੜਾ ਭੁਲੱਕੜ ਜਿਹਾ ਸੀਗਾ। ਉਹਨੂੰ ਕਹਿੰਦਾ ਓਏ ਪੜਦਾ ਕਿੱਥੇ ਨੂੰ ਚੱਲਿਆ। ਹੁਣ ਸਾਰੀ ਕਹਾਣੀ ਦੱਸੀ ਕਿੱਦਾਂ ਸ਼ੇਰ ਦਾ ਪਿੰਜਰਾ ਖੋਲਿਆ, ਕਿੱਦਾਂ 3 ਗਵਾਹ ਸੀ ਉਹ ਵੀ ਮੁੱਕਰ ਗਏ ਵੀ ਹੁਣ ਕੋਈ ਮੇਰੇ ਕੋਲ ਚਾਰਾ ਹੈ ਨਹੀਂ, ਮੈਨੂੰ ਜਾਣਾ ਪੈਣਾ, ਸ਼ੇਰ ਨੇ ਮੈਨੂੰ ਖਾ ਲੈਣਾ। ਗਿੱਦੜ ਕਹਿੰਦਾ ਅੱਛਾ ਪਰ ਦੱਸੀ ਸਟੋਰੀ ਕੀ ਹੋਇਆ ਸੀ। ਹੁਣ ਫੇਰ ਦੱਸੀ ਵੀ ਇੱਦਾਂ ਦਾ ਹੋਇਆ ਸੀ, ਇੱਦਾਂ ਹੋਇਆ ਸੀ। ਅੱਛਾ ਕਹਿੰਦਾ ਅੱਛਾ ਕਿਹਨੇ ਖਾ ਲੈਣਾ ਸੀ ਤੈਨੂੰ। ਕਹਿੰਦਾ ਮੈਂ ਕਿਹਾ ਮੈਨੂੰ ਸ਼ੇਰ ਨੇ ਖਾ ਲੈਣਾ ਸੀ। ਅੱਛਾ ਕਿਉਂ ਖਾਣਾ ਸੀ ਸ਼ੇਰ ਨੇ ਤੈਨੂੰ। ਮੈਂ ਤੁਹਾਨੂੰ ਦੱਸਿਆ ਹੈਗਾ ਆ ਵੀ ਸ਼ੇਰ ਦਾ ਮੈਂ ਪਿੰਜਰਾ ਖੋਲ੍ਹਿਆ ਸੀ, ਉਹ ਮੈਨੂੰ ਖਾਣ ਨੂੰ ਪੈ ਗਿਆ। ਉਹ ਕਹਿੰਦਾ ਤੈਨੂੰ ਤਾਂ ਹੀ ਛੱਡ ਸਕਦਾ ਵੀ ਤੈਨੂੰ ਗਵਾਹ ਲਿਆਵੇਂ, ਹੁਣ ਤੂੰ ਆ ਗਿਆ। ਅੱਛਾ ਕਹਿੰਦਾ ਕੀ ਹੋਇਆ ਸੀ। ਕਹਿੰਦਾ ਫਿਰ ਦੁਬਾਰੇ ਦੱਸ ਇੱਕ ਵਾਰੀ। ਉਹਨੇ ਫੇਰੇ ਦੁਬਾਰੇ ਦੱਸ ਦਿੱਤੀ। ਅੱਛਾ ਕਹਿੰਦਾ ਤਾਂ ਮੈਂ ਗੱਲ ਦੱਸਾਂ। ਕਹਿੰਦਾ ਮੇਰੀ ਯਾਦ ਇੰਨੀ ਤਕੜੀ ਨਹੀਂ, ਚੱਲ ਮੈਂ ਕਿਹਾ ਤੇਰੇ ਨਾਲ ਚੱਲਦਾ, ਉੱਥੇ ਜਾ ਕੇ ਆਪਾਂ ਇਸ ਗੱਲ ਦਾ ਫੈਸਲਾ ਕਰਦੇ ਹਾਂ ਵੀ ਸਹੀ ਕੀ ਆ ਤੇ ਗਲਤ ਕੀ ਆ। ਉਹ ਗਿੱਦੜ ਲੈ ਕੇ ਉਹ ਨਾਲ ਆ ਗਿਆ। ਉਹ ਸ਼ੇਰ ਬੰਦੇ ਨੂੰ ਪੈ ਗਿਆ। ਉਹ ਕਹਿੰਦਾ ਤੈਨੂੰ ਕਿੰਨਾ ਚਿਰ ਹੋ ਗਿਆ, ਹੁਣ ਤੂੰ ਮੁੜ ਕੇ ਆ, ਮੈਨੂੰ ਭੁੱਖ ਲੱਗੀ। ਕਹਿੰਦਾ ਮੈਂ ਤੈਨੂੰ ਉਡੀਕਣ ਡਿਆ। ਕਹਿੰਦਾ ਹੈਂ ਇੰਨਾ ਚਿਰ ਕਿੱਦਾਂ ਲੱਗ ਗਿਆ। ਉਹ ਕਹਿੰਦਾ ਮਹਾਰਾਜ ਗੁੱਸਾ ਨਾ ਕਰੋ। ਕਹਿੰਦਾ ਮੈਂ 3 ਗਵਾਹ ਨੂੰ ਹੋਇਆ ਸੀ, 3 ਗਵਾਹ ਤਿਆਰ ਨਹੀਂ ਹੋਏ। ਕਹਿੰਦਾ ਆਉਂਦੇ ਨੂੰ ਮੈਨੂੰ ਗਿੱਦੜ ਮਿਲ ਪਿਆ। ਕਹਿੰਦਾ ਇਹ ਚੀਜ਼ ਦੀ ਯਾਦਦਾਸ਼ਤ ਬੜੀ ਮਾੜੀ ਆ, ਜਦੋਂ ਮੈਂ ਸਟੋਰੀ ਦੱਸਦਾ ਫਿਰ ਚੇਤਾ ਭੁੱਲ ਜਾਂਦਾ। ਮੁੜ ਕਹਿੰਦਾ ਫੇਰ ਦੁਬਾਰੇ ਸੁਣਾ, ਫੇਰ ਦੁਬਾਰੇ ਸੁਣਾ, ਫੇਰ ਦੁਬਾਰੇ ਸੁਣਾ। ਕਹਿੰਦਾ ਇੱਦਾਂ ਯਾਰ ਲੱਗ ਗਿਆ। ਉਹ ਭਾਈ ਕਹਿੰਦਾ ਅੱਛਾ ਵੀ ਕਹਿੰਦਾ ਦੁਬਾਰੇ ਸੁਣਾ ਸਟੋਰੀ ਕੀ ਹੋਇਆ ਸੀ। ਹੁਣ ਫੇਰ ਮਾੜੀ ਦੱਸੀ। ਅੱਛਾ 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 ਕਹਿੰਦਾ ਹੁਣ ਲੱਗਾ ਪਤਾ ਵੀ ਤੂੰ ਪਿੰਜਰੇ ਵਿੱਚ ਸੀ ਬੰਦੇ ਨੂੰ। ਕਹਿੰਦਾ ਉਹ ਕਹਿੰਦਾ ਨਹੀਂ 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 ਮੈਂ ਨਹੀਂ ਸੀ ਪਿੰਜਰੇ ਵਿੱਚ, ਸ਼ੇਰ ਪਿੰਜਰੇ ਵਿੱਚ ਸੀ। ਅੱਛਾ ਅੱਛਾ ਸ਼ੇਰ ਪਿੰਜਰੇ ਵਿੱਚ, ਸ਼ੇਰ ਪਿੰਜਰੇ ਵਿੱਚ ਕੀ ਕਰਦਾ ਸੀ। ਤੇਰੇ ਕੋ ਆਤੀ ਹੈ। ਉਹ ਕਹਿੰਦਾ ਵੀ ਪਤਾ ਨਹੀਂ ਕੀ ਕਰਦਾ ਸੀਗਾ, ਵੀ ਸ਼ੇਰ ਪਿੰਜਰੇ ਵਿੱਚ ਸੀ। ਅੱਛਾ ਅੱਛਾ ਫਿਰ ਤੂੰ ਕਹਿੰਦਾ ਬਾਹਰ ਸੀ, ਪਿੰਜਰਾ ਤੇਰੇ ਵੱਲੋਂ ਤੁਰਿਆ ਆਉਂਦਾ ਸੀ। ਉਹ ਨਹੀਂ ਨਹੀਂ ਬਾਬਾ ਪਿੰਜਰਾ ਨਹੀਂ ਸੀ ਮੇਰੇ ਵੱਲੋਂ ਆ ਰਿਹਾ, ਸ਼ੇਰ ਪਿੰਜਰੇ ਵਿੱਚ ਮੈਂ ਕੋਲ ਦੀ ਲੰਘ ਰਿਹਾ ਸੀ। ਅੱਛਾ ਅੱਛਾ ਫਿਰ ਤੈਂ ਸ਼ੇਰ ਨੂੰ ਬਾਹਰ ਕੱਢਿਆ। ਉਹ ਕਹਿੰਦਾ ਹਾਂ ਮੈਂ ਸ਼ੇਰ ਨੂੰ ਬਾਹਰ ਕੱਢਿਆ। ਸ਼ੇਰ ਕਹਿੰਦਾ ਅੰਦਰ ਕਿਉਂ ਗਿਆ ਸੀ। ਕਹਿੰਦਾ ਮਾਰੇ ਮੈਂ ਤੂੰ ਦੱਸਿਆ ਹੈਗਾ ਸ਼ੇਰ ਖਿੱਚ ਜਾਵੇ। ਉਹ ਕਹਿੰਦਾ ਕੀ ਕਰਦਾ ਤੂੰ ਕਿਤਨਾ, ਤੈਨੂੰ ਦੱਸੀ ਨਹੀਂ ਜਾਣਾ ਵੀ ਮੈਂ ਪਿੰਜਰੇ ਵਿੱਚ ਸੀ। ਕਹਿੰਦਾ ਅੱਛਾ ਵੀ ਤੂੰ ਪਿੰਜਰੇ ਵਿੱਚ ਕੀ ਕਰਨ ਗਿਆ ਸੀ। ਕਿ ਤੈਨੂੰ ਇੰਨਾ ਕੀ, ਤੂੰ ਗੱਲ ਦਾ ਹਿਸਾਬ ਦੱਸ। ਗਵਾਹੀ ਦੀ ਅੱਛਾ ਤੂੰ ਕਹਿੰਦਾ ਪਿੰਜਰੇ ਵਿੱਚ ਸੀ। ਕਹਿੰਦਾ ਹਾਂ ਮੈਂ ਪਿੰਜਰੇ ਵਿੱਚ ਸੀ। ਤੂੰ ਪਿੰਜਰੇ 'ਚ ਵੜਿਆ ਕਿੱਦਾਂ ਸੀ। ਜਿੱਦਾਂ ਕਿ ਆਮ ਦੁਨੀਆ ਵੜਦੀ ਆ ਪਿੰਜਰੇ ਵਿੱਚ। ਕਹਿੰਦਾ ਦੁਨੀਆ ਜਿੱਦਾਂ ਮਰਜ਼ੀ ਵੜ ਜਾਵੇ, ਤੂੰ ਕਿੱਦਾਂ ਵੜਿਆ ਸੀ। ਉਹ ਮਾਰ ਲਿਆ ਕਹਿੰਦਾ ਭੁਲੱਕੜਾ ਹੈ, ਤੈਨੂੰ ਕਿੰਨੀ ਵਾਰ ਦੱਸਿਆ ਆਹ ਦੱਸਾਂ ਤੈਨੂੰ ਮੈਂ ਕਿੱਦਾਂ ਵੜਿਆ ਸੀ। ਕਹਿੰਦਾ ਦੇਖ ਆਣ ਕੇ ਉਹ ਦਰਵਾਜ਼ਾ ਖੋਲ੍ਹਿਆ, ਸ਼ੇਰ ਵਿੱਚ ਵੜਿਆ ਤੇ ਗਿੱਦੜ ਨੇ ਧੱਕਾ ਲਾਤਾ ਪਿਛਲੇ ਪਾਸੇ। ਅੱਛਾ ਕਹਿੰਦਾ ਏਦਾਂ ਵੜਿਆ ਸੀ। ਕਹਿੰਦਾ ਖੋਲ ਕੇ ਲਈ। ਕਹਿੰਦਾ ਨਾ ਬਾਬਾ ਨਾ, ਭੁਲਾਈ ਦਾ ਜ਼ਮਾਨਾ, ਉਹ ਮੈਨੂੰ ਰੱਬ ਦੇ ਵਾਸਤੇ ਛੱਡ ਦੇ। ਕਹਿੰਦਾ ਜਾ ਹੁਣ 3 ਗਵਾਹ ਤੂੰ ਲੈ ਗਿਆ। ਕਹਿੰਦਾ ਜੋ ਹੋਇਆ ਠੀਕ ਹੋਇਆ। ਤੂੰ ਕਹਿੰਦਾ ਆਪਣੇ ਰਾਹ, ਪੰਜ ਕਹਿੰਦਾ ਤੂੰ ਜਾ ਆਪਣੇ ਰਾਹ ਤੇ ਮੈਂ ਕਹਿੰਦਾ ਆਪਣੇ ਰਾਹ। ਹਾਂ ਬਸ ਲੱਕੜ ਦੇ ਬਚਾ ਰਿਹਾ ਹੈ। ਲੱਗਿਆ ਜੀ।